ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਨਾਲ ਹੀ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਤਾਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਹਨ। ਕਾਲ 4082722500 408-272-2500। ਨਾਲ ਹੀ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸਪੋਰਟ ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸ਼ਿਕਾਗੋ ਤੋਂ ਬੜੀ ਮਾੜੀ ਖਬਰ ਆ ਰਹੀ ਆ ਵੀ ਉੱਥੇ ਦਾ ਯੂਰੇਜ਼ ਹਾਈ ਸਕੂਲ ਆ ਜੋ ਵੈਸਟ ਸਾਈਡ ਦੇ ਉੱਤੇ ਹੈਗਾ ਆ, ਉੱਥੇ ਸਕੂਲ ਦੇ ਬਾਹਰ ਅੱਜ ਦੁਪਹਿਰੇ 2:30 ਵਜੇ ਦੇ ਕਰੀਬ ਗੋਲੀਆਂ ਚੱਲ ਗਈਆਂ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਤੇ 2 ਬੱਚੇ ਜਿਹੜੇ ਆ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਪੁਲਿਸ ਦੇ ਮੁਤਾਬਕ ਇੱਕ ਬੱਚੇ ਦੀ ਉਮਰ 16 ਸਾਲ ਤੇ ਲੜਕੀ ਦੀ ਉਮਰ 15 ਸਾਲ ਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ 2 ਜਣੇ ਜਿਹੜੇ ਆ ਉਹ ਵੀ ਇਸੇ ਏਜ ਗਰੁੱਪ ਦੇ ਆ। ਉਹਨਾਂ ਦਾ ਇਲਾਜ ਜੋ ਚੱਲ ਰਿਹਾ ਹੈ ਤੇ ਇਹ ਪਤਾ ਚੱਲਿਆ ਵੀ ਇੱਕ ਕੋਈ ਜੋ ਬੰਦਾ ਸੀ ਜਿਸਨੇ ਗੋਲੀਆਂ ਚਲਾਈਆਂ, ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਹੁੱਡੀ ਪਾਈ ਹੋਈ ਸੀ ਤੇ ਉਹ ਗੋਲੀਆਂ ਚਲਾ ਕੇ ਉੱਥੋਂ ਭੱਜ ਗਿਆ ਤੇ ਹਜੇ ਤੱਕ ਵੀ ਉਹ ਫੜ ਨਹੀਂ ਹੋਇਆ। ਇਹ ਸਾਰਾ ਕੁਝ ਉਸ ਟਾਈਮ ਵਾਪਰਿਆ ਜਿਸ ਟਾਈਮ ਸਕੂਲ ਦੀਆਂ ਕਲਾਸਿਸ ਖਤਮ ਹੋਣ ਵਾਲੀਆਂ ਸੀਗੀਆਂ ਤੇ ਬੱਚਿਆਂ ਨੇ ਬਾਹਰ ਆਪਣੇ ਘਰਾਂ ਨੂੰ ਜਾਣਾ ਸੀਗਾ। ਤੇ ਸ਼ਿਕਾਗੋ ਪੁਲਿਸ ਸਕੂਲ ਦੇ CEO ਪੈਡਰੋ ਮਾਰਟੀਨਜ਼, ਜੋ ਜ਼ੋਰੈਜ਼ ਦਾ ਅਲਮਨਾਈ ਵੀ ਹੈਗਾ ਆ, ਤੇ ਕਹਿੰਦੇ ਵੀ ਮੈਂ ਪਹਿਲਾ ਸੀਗਾ ਇਸ ਸਕੂਲ ਚੋਂ ਗ੍ਰੈਜੂਏਟ ਹੋਣ ਵਾਲਾ, ਤੇ ਉਸਨੇ ਕਿਹਾ ਵੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈਗੀ ਆ। ਤੇ ਇਸ ਤੋਂ ਬਾਅਦ ਮੇਅਰ ਲੋਰੀ ਲਾਈਟਫੁੱਡ, ਉਸਨੇ ਵੀ ਨਿਊਜ਼ ਕਾਨਫਰੰਸ ਜਿਹੜੀ ਆ ਸਕੂਲ ਦੇ ਉੱਤੇ ਕੀਤੀ ਹੈਗੀ ਆ। ਜੀ 2:30 ਵਜੇ ਇਹ ਘਟਨਾ ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ ਵਾਪਰੀ ਆ। 3:30 ਵਜੇ ਤੱਕ ਪੁਲਿਸ ਦੇ ਦੁਆਰਾ ਆਲ ਕਲੀਅਰ ਜਿਹੜਾ ਉਹ ਦੇ ਦਿੱਤਾ ਗਿਆ ਸੀਗਾ ਤੇ ਉੱਥੋਂ ਦੀ ਇੱਕ ਸੋਫਮੋਰ ਜਿਹੜੀ ਪੜ੍ਹਦੀ ਸੀਗੀ, ਜਿਸਨੇ ਸਿਰਫ ਆਪਣਾ ਲਾਸਟ ਨਾਮ ਦਿੱਤਾ ਨਾਵਾ, ਉਹਨੇ ਕਿਹਾ ਵੀ ਉਹ ਸਕੂਲ ਦੇ ਬਾਹਰ ਜਿਹੜੀ ਉਹ ਵੇਟ ਕਰ ਰਹੀ ਸੀ ਵੀ ਉਹਦਾ ਡੈਡ ਉਸਨੂੰ ਪਿਕਅਪ ਕਰੇ, ਜਦ ਉਸਨੇ ਗੋਲੀਆਂ ਜਿਹੜੀਆਂ ਆ ਉਹ ਆਵਾਜ਼ ਸੁਣੀ ਹੈਗੀ ਆ। ਸੋ ਇੱਕ ਵਾਰੀ ਫੇਰ ਸਕੂਲ ਦੇ ਇਰਦ ਗਿਰਦ, ਸਕੂਲ ਦੇ ਬਾਹਰ ਜਿਹੜੀ ਗੋਲੀ ਕਾਂਡ ਉਹ ਵਾਪਰਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਚਾਹੀਏ, 6 ਜਨਵਰੀ ਵਾਲੀ ਸਿਲੈਕਟ ਕਮੇਟੀ ਕਹਿੰਦੇ ਆ ਵੀ ਉਹ ਇੱਕ ਵੋਟ ਕਰਨ ਜਾ ਰਹੀ ਹੈ, ਜਿਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ ਉਹ ਜਸਟਿਸ ਡਿਪਾਰਟਮੈਂਟ ਨੂੰ ਆਖੇਗੀ ਵੀ 3 ਵੱਖ-ਵੱਖ ਕ੍ਰਿਮੀਨਲ ਚਾਰਜਿਸ ਆ ਉਸ ਨੂੰ ਪਰਸਿਊ ਕਰੇ, ਉਸ ਨੂੰ ਅੱਗੇ ਵਧਾਉਣ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਖਿਲਾਫ, ਇਨਕਲੂਡਿੰਗ ਇਨਸਰੈਕਸ਼ਨ ਜਿਹੜਾ ਆ ਉਸ ਦਾ ਵੀ। ਸੋ ਇੱਕ ਕਹਿੰਦੇ ਵੀ ਜਿਹੜੀ ਸਬ ਕਮੇਟੀ ਆ ਉਹ ਚਾਰਜਿਸ ਪ੍ਰਪੋਜ਼ ਕਰ ਰਹੀ ਆ ਇਨਸਰੈਕਸ਼ਨ ਦਾ। ਇਸ ਤੋਂ ਇਲਾਵਾ ਅਬਸਟਰਕਸ਼ਨ ਆਫ ਅਫੀਸ਼ੀਅਲ ਪ੍ਰੋਸੀਡਿੰਗ, ਜਿਹੜੀ ਵੋਟ ਉੱਥੇ ਪ੍ਰਮਾਣਿਤ ਹੋਣੀ ਸੀਗੀ, ਉਸ ਦੇ ਉਲਟ, ਤੇ ਇੱਕ ਜਿਹੜੀ ਕੌਨਸਪੀਰੇਸੀ ਡੀਫਰਾਡ, US ਗਵਰਨਮੈਂਟ ਨੂੰ ਡੀਫਰਾਡ ਕਰਨ ਦੇ ਲਈ। ਇਹ ਅਨਕਲੀਅਰ ਹੋਊਗਾ ਵੀ ਸਿਲੈਕਟ ਕਮੇਟੀ ਦੀ ਜਿਹੜੀ ਫਾਈਨਲ ਰਿਪੋਰਟ ਆ ਉਸ ਦੇ ਵਿੱਚ ਕੀ ਇਸ ਤੋਂ ਇਲਾਵਾ ਵੀ ਹੋਰ ਐਡੀਸ਼ਨਲ ਚਾਰਜਿਸ ਇਹਨਾਂ 3 ਤੋਂ ਇਲਾਵਾ ਹੋਰ ਸੋਚੇ ਜਾਣਗੇ ਜਾਂ ਨਹੀਂ। ਸੋ ਇਹ ਹੁਣ ਦੇਖੋ ਕੀ ਹੁੰਦਾ ਆ।
ਰਿਪੋਰਟ ਦੇ ਵਿੱਚ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਅਮਿਤ ਮਹਿਤਾ ਦੀ ਫੈਬਰਵਰੀ ਦੀ ਰੂਲਿੰਗ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਟਰੰਪ ਹੁਣਾਂ ਦੀ ਜਿਹੜੀ ਭਾਸ਼ਾ ਆ ਉਸ ਨੇ ਪਲੌਜ਼ੀਬਲੀ ਵੀ ਹੋ ਸਕਦਾ ਹੈ ਵੀ ਜਿਹੜੀ ਵਾਇਲੈਂਸ ਆ ਉਸ ਨੂੰ ਇਨਸਾਈਟ ਕੀਤਾ ਹੋਵੇ, ਉਸ ਨੂੰ ਵਧਾਵਾ ਦਿੱਤਾ ਹੋਵੇ। ਉਸ ਦੇ ਰੈਫਰੈਂਸ ਇਸ ਇੰਡਾਈਟਮੈਂਟ ਨੂੰ ਦੇਣ ਦੇ ਲਈ ਜਿਹੜੇ ਇੱਕ ਹਿਸਾਬ ਦੇ ਨਾਲ ਦਿੱਤੇ ਹੈਗੇ ਆ। ਸੋ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਵੀ ਸੈਨੇਟ ਦੇ ਵਿੱਚ ਪਿਛਲੀ ਵਾਰੀ 57 ਵੋਟਾਂ ਇੰਪੀਚਮੈਂਟ ਟ੍ਰਾਇਲ ਦੇ ਹੱਕ ਦੇ ਵਿੱਚ ਪਈਆਂ, ਆਲਦੋ 60 ਨਹੀਂ ਸੀਗੀਆਂ, ਪਰ 50% ਤੋਂ ਵੱਧ ਸੈਨੇਟਰਸ ਜਿਹੜੇ ਆ ਇੰਪੀਚ ਕਰਨ ਦੇ ਹੱਕ ਦੇ ਵਿੱਚ ਜਿਹੜੇ ਉਹ ਦੇਖੇ ਗਏ ਸੀਗੇ। ਸੋ ਹੁਣ ਦੇਖੋ ਇਹ ਚਾਰਜਿਸ ਕਦੋਂ ਜੇ ਲਾਉਣ ਨੂੰ ਆਖਦੇ ਆ ਕਿ ਵਾਕਿਆ ਜਸਟਿਸ ਡਿਪਾਰਟਮੈਂਟ ਲਾਊਗਾ, ਨਹੀਂ ਲਾਊਗਾ, ਉਸ ਨੂੰ ਪਰਸਿਊ ਕਰੂਗਾ ਜਾਂ ਨਹੀਂ, ਪਰ ਇੱਕ ਬਹੁਤ ਵੱਡਾ ਨਵਾਂ ਪੋਲੀਟੀਕਲ ਵਿਵਾਦ ਆਪਣੇ ਸਾਹਮਣੇ ਆਉਣ ਵਾਲਾ ਹੈ ਜੀ। ਹਾਈਲੈਂਡ ਪਾਰਕ ਦਾ ਜੋ ਸਸਪੈਕਟਡ ਸ਼ੂਟਰ ਸੀ ਉਸ ਦੇ ਫਾਦਰ ਨੂੰ ਫੈਲਨੀ ਰੈਕਲੈਸ ਕੰਡਕਟ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਹਾਈਲੈਂਡ ਪਾਰਕ ਇਲੀਨੋਇਸ ਦੇ ਵਿੱਚ 4th of ਜੁਲਾਈ ਦੀ ਪਰੇਡ ਦੇ ਦੌਰਾਨ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 7 ਜਾਣਿਆਂ ਦੀ ਮੌਤ ਹੋ ਗਈ ਸੀ ਤੇ ਦਰਜਨ ਤੋਂ ਵੱਧ ਲੋਕ ਫੱਟੜ ਹੋਏ ਸੀ। ਹੁਣ ਰੋਬਰਟ ਕ੍ਰੀਮੋ ਜੂਨੀਅਰ ਇਸ ਨੂੰ ਚਾਰਜ ਕੀਤਾ ਗਿਆ 7 ਕਾਊਂਟ ਫੈਲਨੀ ਰੈਕਲੈਸ ਕੰਡਕਟ ਦੇ ਵਿੱਚ। ਲੇਕ ਕਾਉਂਟੀ ਸਟੇਟ ਦੇ ਅਟਾਰਨੀ ਐਰਿਕ ਨਿਹਾਰਟ ਨੇ ਦੱਸਿਆ ਹੈਗਾ, ਕਹਿੰਦੇ ਕ੍ਰਾਈਮ ਜੂਨੀਅਰ ਨੇ ਆਪਣੇ ਆਪ ਨੂੰ ਲਾ ਇਨਫੋਰਸਮੈਂਟ ਦੇ ਕੋਲ ਸਰੈਂਡਰ ਕਰ ਦਿੱਤਾ ਹੈਗਾ। ਸੋ ਕਾਰਨ ਕੀ ਆ ਵੀ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਸੀਆਂ ਉਸ ਦਾ ਇਹ ਫਾਦਰ ਆ, ਤਾਂ ਇਸ ਫਾਦਰ ਨੇ ਆਪਣੇ ਸਨ ਦੇ ਲਈ ਇਲੀਨੋਇਸ ਫਾਇਰ ਆਰਮ ਓਨਰ ਆਇਡੈਂਟੀਫਿਕੇਸ਼ਨ ਕਾਰਡ ਦੇ ਲਈ ਐਪਲੀਕੇਸ਼ਨ ਦੇ ਉੱਤੇ ਸਾਈਨ ਕੀਤਾ ਸੀ। ਹਾਲਾਂਕਿ ਜਦੋਂ ਉਸਨੇ ਕਤਲ ਕੀਤਾ ਉਸ ਤੋਂ 3 ਸਾਲ ਪਹਿਲਾਂ ਸਾਈਨ ਕੀਤਾ ਗਿਆ ਸੀ। ਕਹਿੰਦੇ ਭਈ ਹੈਲਪਿੰਗ ਹਿਜ਼ ਸਨ ਤੇ ਕਾਰਡ ਲੈਣ ਦੇ ਲਈ। ਸੋ ਜਿਸ ਨੇ ਇੰਨਾ ਜ਼ਿਆਦਾ ਜਿਹੜਾ ਬੋਡਲੀ ਹਾਰਮ ਕੀਤਾ ਹੋਵੇ, ਇੰਨਿਆਂ ਨੂੰ ਮਾਰਿਆ ਹੋਵੇ, ਉਸ ਕੇਸ ਦੇ ਵਿੱਚ ਇਸ ਨੂੰ ਚਾਰਜ ਕੀਤਾ ਗਿਆ ਹੈਗਾ ਜੀ। ਸੋ ਉਸ ਦਾ ਜਿਹੜਾ ਪਿਓ ਆ ਉਹ ਵੀ ਹੁਣ ਇਹਨਾਂ ਨੇ ਇਸ ਦੇ ਵਿੱਚ ਦਬੋਚ ਲਿਆ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਕਹਿੰਦੇ ਆ ਵੀ ਅੱਜ ਉਹਨਾਂ ਨੇ ਅਨਾਉਂਸ ਕੀਤਾ ਵੀ 3 ਮਿਲੀਅਨ ਬੈਰਲ ਕੱਚਾ ਤੇਲ ਆ ਉਹ ਖਰੀਦਣ ਜਾ ਰਹੇ ਆ। ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਉਸ ਨੂੰ ਦੁਬਾਰਾ ਭਰਨ ਦੇ ਲਈ 200 ਮਿਲੀਅਨ ਬੈਰਲ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਹੁਣ ਤੱਕ ਵੇਚਿਆ ਗਿਆ ਸੀਗਾ ਪਿਛਲੇ 1 ਸਾਲ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ। ਹੁਣ ਜਦ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਥੱਲੇ ਨੂੰ ਆਈਆਂ ਆ ਤੇ ਬਾਈਡਨ ਪ੍ਰਸ਼ਾਸਨ ਨੇ ਮੁੜ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਨੂੰ ਭਰਨ ਦੇ ਲਈ ਸਿਗਨਲ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਜਿਹੜਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਆ ਇਹ ਇਸੇ ਲਈ ਬਣਾ ਕੇ ਕਹਿੰਦੇ ਰੱਖਿਆ ਜਾਂਦਾ ਜਦੋਂ ਵੀ ਲੋੜ ਪਵੇ ਮੁਲਕ ਨੂੰ, ਜਾਂ ਬਾਹਰੋਂ ਆਉਣਾ ਬੰਦ ਹੋ ਜੇ, ਜਾਂ ਉਹ ਇਹ ਬੇਸਿਕਲੀ ਇੱਕ ਕਈ ਦਿਨਾਂ ਦੇ ਲਈ ਉਹ ਬਣਾ ਕੇ ਰੱਖਦੇ ਆ ਵੀ 2 ਹਫ਼ਤੇ ਮਹੀਨਾ ਖੰਡ ਜਿਹੜਾ ਤੇਲ ਆ ਉਹ ਮੁੱਕੇ ਨਾ। ਸੋ ਰੂਸ ਨੇ ਜਦੋਂ ਤੋਂ ਯੂਕਰੇਨ ਨੂੰ ਇਨਵੇਡ ਕੀਤਾ ਉਦੋਂ ਤੋਂ ਗੈਸੋਲੀਨ ਦੀਆਂ ਪ੍ਰਾਈਸਿਸ ਤਾਂ ਗਈਆਂ ਸੀਗੀਆਂ, ਪਰ ਹੁਣ ਮੁੜ ਦੁਬਾਰਾ ਪ੍ਰਾਈਸਿਸ ਜਿਹੜੀਆਂ ਥੱਲੇ ਆਉਣੀਆਂ ਸ਼ੁਰੂ ਹੋਈਆਂ ਨੇ। ਇੱਕ ਟਾਈਮ ਦੇ $120 ਪਰ ਬੈਰਲ ਤੱਕ ਪਹੁੰਚ ਗਈ ਸੀ ਤੇ ਹੁਣ 80 ਦੇ ਇਰਦ ਗਿਰਦ ਮੰਡਰਾ ਰਹੀਆਂ ਨੇ। ਸੋ ਹੁਣ 3 ਮਿਲੀਅਨ ਬੈਰਲ ਜਿਹੜਾ ਤੇਲ ਆ ਉਹ ਖਰੀਦਿਆ ਜਾਵੇਗਾ। ਵਰਤ ਉਸ ਦੇ ਵਿੱਚੋਂ 200 ਲਿਆ ਹੈਗਾ ਆ, ਪਰ 3 ਮਿਲੀਅਨ ਜਿਹੜਾ ਉਸ ਦੇ ਵਿੱਚ ਭਰਿਆ ਜਾਊਗਾ ਹੁਣ ਜੀ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਅੱਜ ਸਵੇਰੇ ਹਾਈਵੇ 101 ਜੋ ਸੈਨੋਜ਼ੇ ਦੇ ਵਿੱਚ ਹੈਗਾ, ਜਿੱਥੇ ਐਂਟਰ ਹੁੰਦਾ ਮਕੀਰ ਰੋਡ ਦੇ ਲਾਗੇ, ਉੱਥੇ ਕਹਿੰਦੇ ਇੱਕ ਫੇਟਲ ਐਕਸੀਡੈਂਟ ਹੋ ਗਿਆ ਤੇ ਜਿਹਦੇ ਨਾਲ ਕਈ ਘੰਟੇ ਹਾਈਵੇ 101 ਦੀਆਂ 2 ਲੇਨਸ ਬੰਦ ਰਹੀਆਂ। 5:15 ਵਜੇ ਦੇ ਕਰੀਬ ਸ਼ੈਵੀ ਸਿਲਵਰਾਡੋ ਨੇ ਇੱਕ ਪੈਡੈਸਟਰੀਅਨ ਨੂੰ ਹਿੱਟ ਕਰ ਦਿੱਤਾ ਜਦੋਂ ਉਹ 101 ਦੇ ਵਿੱਚ ਐਂਟਰ ਹੋਣ ਜਾ ਰਿਹਾ ਸੀ। ਤੇ ਇਸ ਤੋਂ ਬਾਅਦ ਦੋਨੋਂ ਸਾਈਡਾਂ ਦੀਆਂ 4 ਲੇਨਸ ਨੂੰ ਕਾਫੀ ਲੰਮਾ ਸਮਾਂ ਲਈ ਜੋ CHP ਵੱਲੋਂ ਬੰਦ ਰੱਖਿਆ ਗਿਆ। ਕਹਿੰਦੇ ਵੀ ਪਹਿਲਾਂ ਤਾਂ ਇੰਪੈਕਟ ਜਿਹੜਾ ਵਹੀਕਲ ਦਾ ਸੀ ਉਹਦਾ ਪਤਾ ਨਹੀਂ ਚੱਲਿਆ, ਪਰ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਦੇ ਨਾਲ ਜਿਹੜਾ ਪੈਡੈਸਟਰੀਅਨ ਆ ਉਹ ਉਸ ਦੀ ਮੌਤ ਵੀ ਹੋ ਗਈ, ਉਹ ਫੇਟਲ ਸੀ। ਤੇ ਕਮਿਊਟਰਸ ਨੂੰ ਕਾਫੀ ਜਿਹੜੀ ਆ ਪਰੇਸ਼ਾਨੀ ਆਈ, ਕਿਉਂਕਿ ਡਿਲੇ ਬਹੁਤ ਜ਼ਿਆਦਾ ਹੋ ਗਿਆ। ਕਈ ਲੋਕਾਂ ਨੇ ਕੰਮ ਤੇ ਜਾਣਾ ਸੀ, ਉਹ ਬਹੁਤ ਲੇਟ ਹੋ ਗਿਆ। ਹਜੇ ਤੱਕ ਜੋ ਪੈਡੈਸਟਰੀਅਨ ਸੀ ਜਿਸ ਦੀ ਮੌਤ ਹੋਈ ਆ ਉਹਦੀ ਆਇਡੈਂਟੀਟੀ ਜਿਹੜੀ ਆ ਜਾਰੀ ਨਹੀਂ ਕੀਤੀ ਗਈ।
ਜੀ। ਇੱਕ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਵਿੱਚ ਉਸ ਲਾਅ ਦੀ ਇੱਕ ਪ੍ਰੋਵੀਜ਼ਨ ਨੂੰ ਜਿਹੜਾ ਆ ਇਫੈਕਟ ਹੋਣ ਦੇ ਲਈ ਅਗਲੇ ਸਾਲ ਤੋਂ ਜਿਹੜੀ ਲਾਗੂ ਹੋਣੀ ਸੀ, ਉਸ ਦੇ ਉੱਤੇ ਰੋਕ ਜਿਹੜੀ ਉਹ ਲਗਾ ਦਿੱਤੀ ਆ। ਕਹਿੰਦੇ ਵੀ ਇਹਦੇ ਨਾਲ ਜਿਹੜੇ ਗਨ ਲਾਜ਼ ਦੇ ਵਿੱਚ ਹੋਰ ਰਿਸਟ੍ਰਿਕਸ਼ਨਸ ਜਿਹੜੀਆਂ ਹੋਣੀਆਂ ਸੀਗੀਆਂ, ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇ ਵਿੱਚ ਕਈ ਜਿਹੜੀਆਂ ਫਾਇਰ ਆਰਮਸ ਆ, ਕੈਲੀਫੋਰਨੀਆ ਦੇ ਗਨ ਆ, ਉਹ ਕਾਸਟਲੀ ਹੋਣੀਆਂ ਸੀਗੀਆਂ, ਪਰ ਉਸ ਦੇ ਉੱਤੇ ਜੱਜ ਨੇ ਹਾਲਟ ਲਾ ਦਿੱਤਾ। ਯੂਐਸ ਡਿਸਟ੍ਰਿਕਟ ਜੱਜ ਰੋਜਰ ਟੀ ਬਨੇਟਸ, ਉਹਨਾਂ ਨੇ ਇੰਜੰਕਸ਼ਨ ਜਿਹੜੀ ਇਸ ਦੇ ਵਿੱਚ ਇਸ਼ੂ ਕੀਤੀ ਆ। ਇਹ ਗਨ ਕਲੱਬਸ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਰਿਕੁਐਸਟ ਕੀਤੀ ਗਈ ਸੀਗੀ, ਜਿਹਦੇ ਨਾਲ ਉਸ ਦੇ ਵਿੱਚ ਇਹ ਪ੍ਰੋਵੀਜ਼ਨ ਰੱਖੀ ਗਈ ਸੀ, ਉਹਨਾਂ ਲੋਕਾਂ ਨੂੰ ਉਹ ਫੋਰਸ ਕਰੂਗੀ ਲਾ ਸੂਟਸ ਫਾਈਲ ਕਰਨ ਦੇ ਲਈ ਕੈਲੀਫੋਰਨੀਆ ਗਨ ਲਾਜ਼ ਦੇ ਉੱਤੇ, ਵੀ ਸਰਕਾਰ ਜਿਹੜੀ ਲੀਗਲ ਫੀਸ ਦੇਵੇ ਜੇ ਉਹ ਲੂਜ਼ ਕਰ ਜਾਂਦੀ ਆ। ਜੱਜ ਨੇ ਅਨਾਉਂਸ ਕੀਤਾ ਆ ਵੀ ਇਹ ਦੀ ਫੈਡਰਲ ਹੀਅਰਿੰਗ ਜਿਹੜੀ ਸੈਨ ਡਿਏਗੋ ਵਿੱਚ ਹੋਈ ਆ, ਉਸ ਦੇ ਨਾਲ ਇਹ ਰੂਲਿੰਗ ਦੇ ਨਾਲ ਕਹਿੰਦੇ ਸਿਰਫ ਇਸ ਪ੍ਰੋਵੀਜ਼ਨ ਨੂੰ ਹੀ ਬਲੌਕ ਜਿਹੜਾ ਉਹ ਲੱਗੂਗਾ, ਨਾ ਕਿ ਪੂਰੇ ਕਾਨੂੰਨ ਦੇ ਉੱਤੇ। ਜਿਹੜੇ ਬੈਨਸ ਆ ਸੇਲ ਆਫ ਸਮ ਅਸਾਲਟ ਵੈਪਨ ਤੇ ਜਿਹੜੀਆਂ ਪ੍ਰਾਈਵੇਟ ਸਿਟੀਜ਼ਨਸ ਨੂੰ ਅਲਾਉ ਕਰਦਾ ਸੀਗਾ ਲੋਕਾਂ ਨੂੰ ਸੂ ਕਰਨ ਦੇ ਲਈ, ਜਿਹੜੇ ਵਾਇਲੇਟ ਕਰਦੇ ਉਹਨਾਂ ਰੂਲਸ ਦੇ ਉੱਤੇ, ਉਹ ਜਿਹੜਾ ਕਾਨੂੰਨ ਆ ਉਹ ਰਹੇਗਾ। ਸੋ ਇਹ ਕਾਨੂੰਨ ਇਹਨਾਂ ਨੇ ਟੈਕਸਸ ਤੇ ਉਸ ਕਾਨੂੰਨ, ਉਸ ਮੈਜਰ ਦੇ ਆਧਾਰ ਦੇ ਉੱਤੇ ਬਣਾਇਆ ਸੀਗਾ, ਜਿਹੜੇ ਅਬੋਰਸ਼ਨਸ ਨੂੰ ਲੈ ਕੇ ਕੀਤਾ ਸੀਗਾ, ਜਿਸ ਵਿੱਚ ਪ੍ਰਾਈਵੇਟ ਸਿਟੀਜ਼ਨਸ ਨੂੰ ਇੰਪਾਵਰ ਕੀਤਾ ਗਿਆ ਸੀਗਾ, ਮੌਕਾ ਦਿੱਤਾ ਗਿਆ ਸੀਗਾ ਵੀ ਜੇ ਕੋਈ ਇਸ ਤਰੀਕੇ ਨਾਲ ਅਬੋਰਸ਼ਨ ਕਰਾਉਂਦਾ ਹੈ ਤੇ ਉਹਨਾਂ ਉਲਟ ਤੁਸੀਂ ਉਹਨਾਂ ਦੀ ਸ਼ਿਕਾਇਤ ਕਰ ਸਕਦੇ ਹੋ। ਸੋ ਉਸੇ ਤਹਿਤ ਹੁਣ ਇੱਥੇ ਇਹਨਾਂ ਨੇ ਕੈਲੀਫੋਰਨੀਆ 'ਚ ਇਹ ਕਰ ਦਿੱਤਾ ਵੀ ਜੇ ਕੋਈ ਕਾਨੂੰਨ ਦੀ ਉਲੰਘਣਾ ਕਰ ਰਿਹਾ ਤੇ ਉਹਨਾਂ ਉਲਟ ਤੁਸੀਂ ਲਾਸੂਟ ਫਾਈਲ ਕਰ ਸਕਦੇ ਹੋ। ਉਹਨਾਂ ਦੀ ਬੇਸਿਕਲੀ ਪ੍ਰਾਈਵੇਟ ਸਿਟੀਜ਼ਨਸ ਨੂੰ ਸ਼ਿਕਾਇਤ ਲਾਉਣ ਦੀ ਉਹਨਾਂ ਨੇ ਛੋਟ ਦੇ ਦਿੱਤੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ ਵੀ ਡੈਲਟਾ ਦਾ ਜੋ ਪੋਰਟ ਆ, ਉੱਥੋਂ 25 ਕੁਆਂਟਲ ਅਫੀਮ ਫੜੀ ਗਈ ਆ, ਜੋ ਕਿ 19 ਕੰਟੇਨਰਾਂ ਦੇ ਵਿੱਚ 250 ਦੇ ਕਰੀਬ ਜੋ ਪੈਲਟਸ ਆ, ਪੈਲਟ ਦੇ ਜਿਹੜੇ ਪੌਡੇ ਹੁੰਦੇ ਥੱਲੇ ਚਾਰ, ਉਹਨਾਂ ਦੇ ਵਿੱਚ ਲਕੋਈ ਹੋਈ ਸੀ। ਦੇਖੋ ਤਰੀਕਾ ਕਿਦਾਂ ਦਾ ਜਿਹੜਾ ਲੱਭਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਗਿਆ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਅਫੀਮ ਦੀ ਇਹ ਸ਼ਿਪਮੈਂਟ ਆ ਜੋ ਫੜੀ ਗਈ ਹੈਗੀ ਆ। ਇਹਦੀ ਜਾਂਚ ਸਤੰਬਰ ਮਹੀਨੇ ਸ਼ੁਰੂ ਹੋਈ ਸੀ, ਅਕਤੂਬਰ ਦੇ ਵਿੱਚ ਡਰੱਗ ਇਹ ਲੱਭੀ ਗਈ ਸੀ, ਤੇ ਪਰ ਜਿਹੜੀ ਜਾਣਕਾਰੀ ਆ ਉਹ ਪੁਲਿਸ ਵੱਲੋਂ ਹੋਣ ਦਿੱਤੀ ਗਈ ਆ। ਮਾਰਚ 2021 ਦੇ ਵਿੱਚ ਵੀ ਸਰੀ ਦੇ ਇੱਕ ਵੇਅਰ ਹਾਊਸ ਚੋਂ 10 ਕੁਆਂਟਲ ਅਫੀਮ ਫੜੀ ਗਈ ਸੀ। ਉਸ ਬਾਰੇ ਹਜੇ ਤੱਕ ਕਿਸੇ ਦਾ ਕੋਈ ਚਾਰਜ ਕਿਸੇ ਤੇ ਲੱਗੇ ਆ ਜਾਂ ਨਹੀਂ ਲੱਗਿਆ, ਇਹ ਕੁਝ ਨਹੀਂ ਪਤਾ ਚੱਲਿਆ। ਪਰ ਇਹ ਇੱਕ ਹੋਰ ਜਿਹੜੀ ਹੁਣ ਖਬਰ ਆ ਗਈ ਆ ਭਈ ਇੰਨੇ ਵੱਡੇ ਅਮਾਉਂਟ ਚ 25 ਕੁਆਂਟਲ ਅਫੀਮ ਕੈਨੇਡਾ ਚ ਫੜੀ ਗਈ ਹੈ। ਸੋ ਦੁਨੀਆ ਭਰ ਦੇ ਵਿੱਚ ਡਰੱਗ ਦੀ ਜਿਹੜੀ ਪ੍ਰੋਬਲਮ ਆ ਬੜੀ ਮਾੜੀ ਆ, ਤੇ ਅਫੀਮ ਸਭ ਨੂੰ ਹੀ ਪਤਾ ਹੈ ਵੀ ਕਿਉਂ ਇੰਨੀ ਜ਼ਿਆਦਾ ਮਸ਼ਹੂਰ ਰੀਸੈਂਟਲੀ ਹੋਈ ਹੈਗੀ ਆ। ਕੈਲੀਫੋਰਨੀਆ ਦੀ 5ਵੀਂ ਸਭ ਤੋਂ ਵੱਡੀ ਜਿਹੜੀ ਕਾਉਂਟੀ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਵੋਟ ਕੀਤੀ ਆ ਵੀ ਜੇ ਉਹ ਕੈਲੀਫੋਰਨੀਆ ਨਾਲੋਂ ਸਸੀਡ ਹੋਣਾ ਚਾਹੁੰਦੇ ਆ, ਯਾਨੀ ਕਿ ਵੱਖਰਾ ਹੋਣੇ ਚਾਹੁੰਦੇ ਆ, ਤਾਂ ਉਸ ਦੇ ਲਈ ਉਸ ਸਟੱਡੀ ਨੂੰ ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ। ਸੈਨ ਬਰਨਾਰਡੀਨੋ ਜਿਹੜੀ ਸਦਰਨ ਕੈਲੀਫੋਰਨੀਆ ਦੀ ਜਿਹੜੀ ਕਾਉਂਟੀ ਆ, ਉਸ ਨੇ ਕਿਹਾ ਆ ਵੀ ਕ੍ਰਾਈਮ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ, ਤੇ ਇਸ ਲਈ ਅਸੀਂ ਕੈਲੀਫੋਰਨੀਆ ਦੇ ਨਾਲੋਂ ਵੱਖਰਾ ਹੋਣਾ ਚਾਹੁੰਦੇ ਹਾਂ, ਵੱਖਰਾ ਸੂਬਾ ਬਣਾਉਣਾ ਚਾਹੁੰਦੇ ਹਾਂ। ਸੋ ਇਸ ਸਟੱਡੀ ਨੂੰ ਇਹਨਾਂ ਨੇ ਓਕੇ ਕਰ ਦਿੱਤਾ ਆ। ਇਹ ਸਟੱਡੀ ਹੋਣ ਤੋਂ ਬਾਅਦ ਜੇ ਮੰਨ ਵੀ ਲਓ ਵੀ ਉੱਥੋਂ ਦੇ ਲੋਕ ਮਨਜ਼ੂਰੀ ਦਿੰਦੇ ਆ, ਉਸ ਤੋਂ ਇਲਾਵਾ ਕੈਲੀਫੋਰਨੀਆ ਦੀ ਸਟੇਟ ਲੈਜਿਸਲੇਚਰ ਦੇ ਨਾਲ ਕਾਂਗਰਸ ਫੈਡਰਲ ਲੈਵਲ ਦੇ ਉੱਤੇ ਵੀ ਉਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਆ, ਜੋ ਕਿ ਅੱਜ ਦੇ ਮੌਕੇ ਦੇ ਵਿੱਚ, ਅੱਜ ਦੇ ਹਾਲਾਤਾਂ 'ਚ ਸੰਭਵ ਨਜ਼ਰ ਜਿਹੜੀ ਉਹ ਨਹੀਂ ਆਉਂਦੀ ਹੈਗੀ। ਪਰ ਇੱਦਾਂ ਕਰਨ ਦੇ ਨਾਲ ਕਿਤੇ ਨਾ ਕਿਤੇ ਕਾਉਂਟੀਜ਼ ਸਰਕਾਰ ਨੂੰ ਇਹ ਨਸੀਹਤ ਦੇਣ ਦੀ ਕੋਸ਼ਿਸ਼ ਵੀ ਨਾਲ ਕਰਦੀਆਂ ਆ ਵੀ ਭਾਈ ਜੋ ਕ੍ਰਾਈਮ ਦੇ ਹਾਲਾਤ ਸੂਬੇ ਦੇ ਵਿੱਚ ਬਣਦੇ ਜਾ ਰਹੇ ਆ, ਉਹਨਾਂ ਉੱਤੇ ਤੁਸੀਂ ਕਾਬੂ ਪਾਓ, ਨਹੀਂ ਤਾਂ ਲੋਕਾਂ ਨੂੰ ਔਖੇ ਹੋ ਕੇ ਅੱਕ ਚੱਬਣਾ ਇਹ ਪਊਗਾ ਵੀ ਅਸੀਂ ਕੈਲੀਫੋਰਨੀਆ ਦੇ ਵਿੱਚ ਨਹੀਂ ਰਹਿਣਾ। 20,000 ਸਕੁਅਰ ਮੀਲ ਦੀ ਹੈ ਜਿਹੜੀ ਕਾਉਂਟੀ, ਜਿੱਥੇ ਕਿ 2 ਮਿਲੀਅਨ ਦੇ ਤਕਰੀਬਨ ਰੈਜ਼ੀਡੈਂਟ ਜਿਹੜੇ ਉਹ ਰਹਿੰਦੇ ਆ। ਕਹਿੰਦੇ ਵੀ ਹੁਣ ਤੱਕ 220 ਵਾਰ ਅਟੈਂਪਟ ਕਰ ਚੁੱਕਾ ਆ 172 ਸਾਲਾਂ ਦੇ ਵਿੱਚ ਕੈਲੀਫੋਰਨੀਆ ਦੇ ਨਾਲੋਂ ਵੱਖਰਾ ਹੋਣ ਦੇ ਲਈ, ਜਿਸ ਵਿੱਚ ਅਜੇ ਤੱਕ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਜੀ ਬਿਲਕੁਲ, ਇਹਦੇ ਲਈ ਜੋ ਅਸੈਂਬਲੀ ਤੇ ਕਾਂਗਰਸ ਜੋ ਉਸ ਨੂੰ ਪਾਸ ਕਰਨਾ ਪਊਗਾ, ਪਰ ਲੱਗਦਾ ਨਹੀਂ ਉਹ ਇਦਾਂ ਕਰੂਗੇ।
ਸਿਟੀ ਆਫ ਸੈਨ ਬਰਨਾਰਡੋ ਨੇ ਬੈਂਕਰਪਸੀ ਵੀ ਫਾਈਲ ਕੀਤੀ ਸੀ 2012 ਦੇ ਵਿੱਚ, ਜਦੋਂ ਉਹਨਾਂ ਦੇ ਕੋਲ ਕੈਸ਼ ਸ਼ਾਰਟੇਜ ਸੀਗਾ। ਤੇ ਮੇਨ ਰੀਜ਼ਨ ਇਹੀ ਆ ਵੀ ਕਹਿੰਦੇ ਵੀ ਮਹਿੰਗਾਈ ਬਹੁਤ ਹੋ ਗਈ ਆ ਤੇ ਹੋਮਲੈਸਨੈਸ, ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਆ। ਤੇ ਉਹ ਇਹ ਵੀ ਦੱਸਦੇ ਜਾਈਏ, ਜਿਹੜੀ ਸੈਨ ਬਰਨਾਰਡੀਨੋ ਕਾਉਂਟੀ ਹੈ ਥੋੜੀ ਕੰਜ਼ਰਵੇਟਿਵ ਕਾਉਂਟੀ ਹੈਗੀ ਆ। ਸੋ ਇਸ ਕਰਕੇ ਲੋਕ ਉੱਥੇ ਦੇ ਕਾਫੀ ਅਪਸੈਟ ਹੈਗੇ ਆ। ਅਗਲੀ ਖਬਰ ਵੀ ਦੱਸਦੀ ਜਾਈਏ ਤੇ ਆਪਣੇ ਗੁਆਂਢੀ ਮੁਲਕ ਚੋਂ ਵੀ ਕਾਫੀ ਲੋਕ ਫੜੇ ਗਏ ਹੈਗੇ ਆ। ਨਿਊ ਜਰਸੀ ਤੋਂ ਆ ਰਹੀ ਆ। ਨਿਊ ਜਰਸੀ ਦੇ ਵਿੱਚ ਯੂਐਸ ਅਟਾਰਨੀ ਫਿਲਿਪ ਆਰ ਸੈਲਿੰਜਰ ਨੇ ਅਨਾਉਂਸ ਕੀਤਾ ਆ ਵੀ ਇੱਕ ਕੇਸ ਯੂਨਾਈਟਿਡ ਸਟੇਟ ਤੇ ਕੈਨੇਡਾ ਵੱਲੋਂ ਕੀਤਾ ਗਿਆ ਸੀ। 20,000 ਦੇ ਕਰੀਬ ਜੋ ਵਿਕਟਮਸ ਆ ਜੀ ਉਹਨਾਂ ਨੂੰ ਮਲਟੀ ਮਿਲੀਅਨ ਡਾਲਰ ਦਾ ਜੋ ਜਿਹੜਾ ਸਕੈਮ ਆ, ਇਹ ਜਿਹੜੇ 5-6 ਬੰਦੇ ਆ ਇਹਨਾਂ ਵੱਲੋਂ ਕੀਤਾ ਗਿਆ। ਤੁਹਾਨੂੰ ਪਤਾ ਹੀ ਆ ਵੀ ਸਵੇਰੇ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਬੰਦਾ ਤੰਗ ਹੁੰਦਾ, ਕਦੇ ਜੀ ਤੁਹਾਡੇ ਕੰਪਿਊਟਰ ਖਰਾਬ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। ਸੋ ਮਿਲੀਅਨਸ ਆਫ ਡਾਲਰ ਇਸ ਗੈਂਗ ਵੱਲੋਂ ਲੋਕਾਂ ਤੋਂ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਧੱਕੇ ਨਾਲ ਲਏ ਗਏ। ਬਰੈਂਪਟਨ, ontario, ਪੀਲ ਰੀਜਨਲ ਪੁਲਿਸ, FBI, ਦਿੱਲੀ ਪੁਲਿਸ, ਇੰਟਰਪੋਲ, ਇਹ ਸਾਰਿਆਂ ਨੇ ਰਲ ਕੇ ਜਿਹੜਾ ਅਮਰੀਕਾ ਦਾ ਸਾਈਬਰ ਫਰਾਡ ਤੇ ਟਰਾਂਸਨੈਸ਼ਨਲ ਟੈਕਨੋਲੋਜੀ ਜਿਹੜੀ ਆ ਉਹਦੇ ਥਰੂ 6 ਜਾਣਿਆਂ ਨੂੰ ਫੜਿਆ ਗਿਆ ਆ। 14 ਦਸੰਬਰ ਵਾਲੇ ਦਿਨ ਬਰੈਂਪਟਨ ਦੇ ਵਿੱਚ ਇੱਕ ਜਯੰਤ ਭਾਟੀਆ 33 ਸਾਲਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਤੇ 5 ਜਾਣੇ ਹੋਰ, ਜਿਨ੍ਹਾਂ 'ਚ ਗਗਨ ਲਾਂਬਾ 41 ਸਾਲਾਂ ਦਾ, ਹਰਸ਼ਦ ਮਦਾਨ 34 ਸਾਲਾਂ ਦਾ, ਵਿਕਾਸ ਗੁਪਤਾ 33 ਸਾਲਾਂ ਦਾ ਤੇ ਅਮਰੀਕਾ ਦੀ FBI ਵੱਲੋਂ ਕੁਲਵਿੰਦਰ ਸਿੰਘ 34 ਸਾਲਾਂ ਦਾ ਨਿਊਯਾਰਕ ਤੋਂ ਤੇ ਮੇਘਨਾ ਕੁਮਾਰ 50 ਸਾਲਾਂ ਦੀ ਨਿਊ ਜਰਸੀ ਤੋਂ ਇਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ। ਇਹ ਸਾਰਾ ਜਿਹੜਾ ਗਰੋਹ ਸੀਗਾ ਇਹ ਦਿੱਲੀ ਤੋਂ ਕਾਲ ਸੈਂਟਰ ਦੇ ਰਾਹੀਂ ਜਿੰਨੇ ਵੀ ਇਹ ਸਕੈਮ ਆ ਉਹ ਚਲਾਉਂਦੇ ਸੀ ਤੇ ਅਮਰੀਕਨ ਭੋਲੇ ਭਾਲੇ ਲੋਕਾਂ ਨੂੰ ਇਹ ਲੁੱਟਦੇ ਸੀਗੇ। ਸੋ ਨਿਊਯਾਰਕ ਦੇ ਵਿੱਚ ਇੱਕ ਜਣੇ ਦੀ ਬੇਲ $1 ਲੱਖ ਰੱਖੀ ਗਈ ਹੈਗੀ ਆ। ਜੀ ਜੋ ਮੈਗਨ ਕੁਮਾਰ 50 ਸਾਲਾਂ ਦੀ ਐਡੀਸਨ ਨਿਊ ਜਰਸੀ ਤੋਂ ਆ, ਉਸਨੇ ਦਸੰਬਰ 14 ਨੂੰ ਜਾਣੀ ਕਿ 2 ਦਿਨ ਪਹਿਲਾਂ ਹੀ ਇੱਕ ਵੀਡੀਓ ਕਾਨਫਰੰਸ ਦੇ ਰਾਹੀਂ ਆਪਣੇ ਆਪ ਨੂੰ ਗਿਲਟੀ ਮੰਨ ਲਿਆ ਹੈਗਾ। ਪਰ ਇਹ ਹੈ ਇੱਕ ਬਹੁਤ ਵੱਡੀ ਪ੍ਰੋਬਲਮ। ਆਪਾਂ ਦੇਖਦੇ ਹਾਂ ਵੀ ਕਿੰਨਾ ਜ਼ਿਆਦਾ ਲੋਕ ਇਹ ਕਾਲਾਂ ਕਰ ਕਰਕੇ ਤੰਗ ਕਰਦੇ ਤੇ ਬਹੁਤ ਸਾਰੇ ਲੋਕ ਲੁੱਟਦੇ ਆ। ਤੇ ਹੁਣ ਇਸ ਗਰੋਹ ਤੋਂ ਤੁਸੀਂ ਦੇਖ ਲਓ, ਕਹਿੰਦੇ ਵੀ 20,000 ਦੇ ਕਰੀਬ ਵਿਕਟਮ ਇਹਨਾਂ ਦੇ ਆ, ਇਕੱਲੇ ਇਹ 6 ਬੰਦਿਆਂ ਦੇ, ਜਿਨ੍ਹਾਂ ਤੋਂ ਉਹਨਾਂ ਨੇ 10 ਮਿਲੀਅਨ ਤੋਂ ਵੱਧ ਦਾ ਡਾਲਰ ਜਿਹੜਾ ਆ ਉਹ ਇਕੱਠਾ ਕੀਤਾ। ਵੀ ਤੁਹਾਡਾ ਕੰਪਿਊਟਰ ਖਰਾਬ ਆ ਉਹ ਜਿੱਦਾਂ ਦੀਆਂ ਤੁਹਾਨੂੰ ਕਾਲਾਂ ਆਉਂਦੀਆਂ ਹੀ ਆ, ਤੁਸੀਂ ਦੇਖਦੇ ਹੀ ਹੈਗੇ ਆ। ਸੋ ਜੇ ਇਹਨਾਂ ਦੇ ਉੱਤੇ ਇਹਨਾਂ ਨੂੰ ਚਾਰਜਸ ਲਾਏ ਗਏ ਹੈਗੇ ਆ, ਮੈਕਸੀਮਮ ਪਲੰਟੀ 20 ਸਾਲਾਂ ਦੀ ਹੋ ਸਕਦੀ ਇਹਨਾਂ ਤੇ। ਵਾਇਰ ਫਰਾਡ ਤੇ ਕੰਪਿਊਟਰ ਫਰਾਡ ਦੇ ਮਾਮਲੇ 'ਚ $2.5 ਲੱਖ ਈਚ ਪਰਸਨ ਨੂੰ ਫਾਈਨ ਹੋ ਸਕਦਾ ਹੈਗਾ। ਯੂਐਸ ਦੇ ਅਟਾਰਨੀ ਸਟੈਲਿੰਜਰ, ਪੋਸਟਲ ਇੰਸਪੈਕਟਰ, ਯੂਐਸ ਪੋਸਟ ਆਫਿਸ ਦੇ, FBI, ਸੋ ਬਹੁਤ ਸਾਰੀਆਂ ਡਿਪਾਰਟਮੈਂਟਸ ਇਹਦੇ ਸਾਰੇ ਦੇ ਵਿੱਚ ਇਨਵੋਲਵ ਸੀਗੀਆਂ। ਜੀ ਸੋ ਤੁਸੀਂ ਲਾ ਲਓ ਹਿਸਾਬ ਲਾਇਆ। ਇੱਕ ਹੋਰ ਪਤਾ ਨਹੀਂ ਹੁਣ ਇਹਦੇ ਨਾਲ ਹੀ ਜੁੜੀ ਹੈ ਕਿ ਨਹੀਂ, $663 ਮਿਲੀਅਨ ਦਾ ਜਿਹੜਾ ਫਰਾਡ, ਕਿਕਬੈਕ ਤੇ ਬਰਾਈਬਰੀ, ਇਹਦੇ 'ਚ ਵੀ 4 ਇੰਡੀਅਨ ਅਮਰੀਕਨ ਕਨਵਿਕਟ ਹੋਏ ਆ। ਸੋ ਫਲੋਰੀਡਾ ਦੇ ਵਿੱਚ ਇਹ ਸਾਰਾ ਕੁਛ ਕਹਿੰਦੇ ਵੀ ਉਹ ਹਰਜੋਤ ਸਿੰਘ ਜੀ ਚੱਲ ਰਿਹਾ ਸੀ। ਫਲੋਰੀਡਾ, ਨਿਊ ਜਰਸੀ, ਟੈਕਸਸ, ਸਾਊਥ ਕੈਰੋਲੀਨਾ, ਕੈਲੀਫੋਰਨੀਆ ਵਿੱਚ $663 ਮਿਲੀਅਨ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਸਕੈਮ ਜਿਹੜਾ ਉਹ ਹਰਜੋਤ ਸਿੰਘ ਜੀ ਕਰ ਗਏ। MD ਵੀ ਸੀਗੇ, ਮੀਨਲ ਪਟੇਲ, ਵਿਜੇਸ਼ ਪਟੇਲ, ਲੋਕੇਸ਼ ਤਾਂਤੂਵਾਇਆ, ਇਹ ਸਾਰਾ ਕੁਛ ਜਿਹੜਾ ਉਹ ਇਹ ਉਹਨਾਂ ਨੇ ਉੱਥੇ ਕੀਤਾ ਆ। ਇੱਕ ਪੋਰਟ ਨੀਚਸ ਟੈਕਸਸ ਦੇ ਵਿੱਚ ਵਿਜੇਸ਼ ਪਟੇਲ MD ਸੀਗਾ ਤੇ ਨਾਲ ਜਿਹੜਾ ਆ ਆਫਿਸ ਮੈਨੇਜਰ ਸੀਗਾ। ਇਹ ਸਾਰੇ ਜਿਹੜੇ ਹਰਜੋਤ ਸਿੰਘ ਜੀ ਮੈਡੀਕੇਅਰ ਦੇ ਨਾਲ ਸੰਬੰਧਿਤ ਜਿਹੜੇ ਫਰਾਡ ਦੇ ਵਿੱਚ ਜਿਹੜੇ ਉਹ ਫੜੇ ਗਏ ਹੈਗੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ। ਲੈਬ ਸੋਲਿਊਸ਼ਨ ਕਰਕੇ ਕੰਪਨੀ ਸੀ। 2016 ਤੋਂ 2019 ਤੱਕ ਇਹਨਾਂ ਨੇ ਇੰਨੀਆਂ ਕੁ ਨਕਲੀ ਮੈਡੀਕੇਅਰ ਨੂੰ ਕਲੇਮ ਜਿਹੜੇ ਉਹ ਭਰੇ, ਜਿਸ ਦੇ ਵਿੱਚ $663 ਮਿਲੀਅਨ ਦਾ, ਅੱਧੇ ਬਿਲੀਅਨ ਡਾਲਰ ਦਾ ਤਕਰੀਬਨ ਚੂਨਾ ਜਿਹੜਾ ਉਹ ਲਾ ਗਏ। ਨਕਲੀ ਜਿਹੜੀਆਂ ਚੀਜ਼ਾਂ ਉਹ ਭਰੀ ਗਏ। ਅਨਨੈਸੈਸਰੀ ਜਿਹੜੇ ਟੈਸਟ ਆ ਉਹ ਇਹਨਾਂ ਨੇ ਜਿਹੜੇ ਉਹ ਕਰਵਾਏ। ਸੋ ਤੁਸੀਂ ਹਿਸਾਬ ਲਾ ਲਓ ਵੀ ਇੱਦਾਂ ਕੁਛ ਜਿਹੜਾ ਇਹਨਾਂ ਨੇ ਰਗੜਾ ਜਿਹੜਾ ਉੱਥੇ ਲਾਇਆ ਹੈਗਾ ਆ। ਸੋ ਪਟੇਲ ਆ ਕਹਿੰਦੇ ਵੀ ਉਸਨੂੰ ਕਨਵਿਕਟ
ਕੀਤਾ ਗਿਆ ਸੀ ਕਨਸਪੀਰੇਸੀ ਟੂ ਕਮਿਟ ਹੈਲਥ ਕੇਅਰ ਫਰਾਡ ਤੇ ਵਾਇਰ ਫਰਾਡ ਦੇ ਵਿੱਚ। ਸੋ ਆਉਂਦੀ ਮਾਰਚ ਨੂੰ ਉਸ ਨੂੰ ਸੈਂਟੈਂਸ ਜਿਹੜਾ ਉਹ ਹੋਊਗਾ 20 ਸਾਲਾਂ ਦੀ ਜਿਹੜੀ ਸਜ਼ਾ ਕਨਸਪੀਰੇਸੀ ਕਾਊਂਟ ਦੇ ਲਈ, 10 ਸਾਲਾਂ ਦੀ ਹੈਲਥ ਕੇਅਰ ਫਰਾਡ ਦੇ ਲਈ ਤੇ 5 ਜਿਹੜੇ ਹੋਰ ਸੈਕੰਡਰੀ ਕਾਊਂਟ ਆ ਉਸ ਦੇ ਲਈ ਹੋ ਸਕਦਾ ਆ। ਸੋ ਲੰਬੀ ਚੌੜੀ ਸਜ਼ਾ ਹੋਊਗੀ ਜੇ ਇਹ ਕਨਵਿਕਟ ਇਸ ਦੇ ਵਿੱਚ ਹਰਜੋਤ ਸਿੰਘ ਜੀ ਹੋ ਜਾਂਦਾ ਹੈਗਾ ਆ। ਸੋ ਬੜੀ ਮੰਦਭਾਗੀ ਗੱਲ ਆ ਵੀ ਇਹ ਡਾਕਟਰਾਂ ਨੇ ਵੀ ਆਹ ਕੰਮ ਜਿਹੜਾ ਕਈ ਥਾਵਾਂ ਦੇ ਉੱਤੇ ਕਰ ਛੱਡਿਆ ਹੈਗਾ ਜੀ। ਬਹੁਤ ਹੀ ਮੈਡੀਕੇਅਰ 'ਚ ਫਰਾਡ ਹੁੰਦੇ ਵਾ, ਜਦੋਂ ਫਿਰ ਅਰੈਸਟ ਹੁੰਦੇ ਤਾਂ ਇਹਨਾਂ ਨੂੰ ਸਜ਼ਾ ਵੀ ਜਿਹੜੀ ਆ ਬਹੁਤ ਹੁੰਦੀ ਹੈਗੀ ਆ। ਕਿੱਕ ਬੈਕ, ਬਰਾਈਬਰੀ, ਰਿਸ਼ਵਤ ਵੀ ਦੇਈ ਜਾਂਦੇ ਸੀਗੇ। ਇਹਨਾਂ ਨੇ ਤਾਂ ਫਿਰ ਅਮਰੀਕਾ ਨੂੰ ਫਿਰ ਭਾਰਤ ਬਣਾਉਣ ਦੇ ਉੱਤੇ ਤੁਰੇ ਸੀਗੇ। ਸੋ ਗੁਜਰਾਤ ਮਾਡਲ ਮੈਨੂੰ ਲੱਗਦਾ ਇੱਥੇ ਉਹਨਾਂ ਨੇ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਚੰਗੀ ਗੱਲ ਇਹ ਹੋ ਗਈ ਵੀ ਇਹ ਫੜ ਹੋ ਗਏ। ਕੱਲ ਕੁਛ ਕੁ ਪੰਜਾਬੀ ਨੌਜਵਾਨਾਂ ਨੇ ਸਹੁੰ ਚੁੱਕੀ ਆ, ਜਿਹੜੇ ਨਵੇਂ ਸਕੂਲ ਬੋਰਡ ਦੇ ਮੈਂਬਰ ਬਣੇ ਹੈਗੇ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਨਵੇਂ ਇਲੈਕਟਡ ਮੈਂਬਰ ਜਸਜੀਤ ਸਿੰਘ, ਉਹਨਾਂ ਨੇ ਜੋ ਸਹੁੰ ਚੱਕੀ ਹੈਗੀ ਆ, ਦਸਤਾਰਧਾਰੀ ਹੈਗੇ ਆ। ਇਸੇ ਤਰ੍ਹਾਂ ਹਰਜੋਤ ਕੌਰ ਜੁਬਾ ਸਿਟੀ ਤੋਂ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਟਰਸਟੀ, ਉਹਨਾਂ ਨੇ ਜਿਹੜਾ ਏਰੀਆ 4 ਆ ਉੱਥੇ ਉਹਦੇ ਸੰਬੰਧ ਦੇ ਵਿੱਚ ਸਹੁੰ ਚੱਕੀ ਆ। ਤੇ ਹਰਜੀਤ ਸਿੰਘ ਨੇ ਸਟਰ ਕਾਉਂਟੀ ਬੋਰਡ ਆਫ ਐਜੂਕੇਸ਼ਨ ਟਰਸਟੀ 4 ਏਰੀਏ ਦੇ ਵਿੱਚੋਂ ਸੰਬੰਧ ਦੇ ਵਿੱਚ ਸਹੁੰ ਚੱਕੀ ਹੈਗੀ ਆ। ਸੋ ਇਸੇ ਤਰ੍ਹਾਂ ਟਰਨਲਕ ਦੇ ਵਿੱਚ ਵੀ ਸਕੂਲ ਬੋਰਡ ਦੇ ਵਿੱਚ ਇੱਕ ਆਪਣਾ ਨੌਜਵਾਨ ਜਿੱਤ ਕੇ ਗਿਆ ਹੈਗਾ। ਸੋ ਆਪਣੇ ਕਾਫੀ ਨੌਜਵਾਨ ਹੁਣ ਪੋਲੀਟੀਕਲੀ ਇਨਵੋਲਵ ਹੋ ਰਹੇ ਆ। ਹੋਪਫੁਲੀ ਜੋ ਇਸ ਦਾ ਕਮਿਊਨਿਟੀ ਨੂੰ ਜ਼ਰੂਰ ਫਾਇਦਾ ਹੋਊਗਾ ਜੀ। ਬਿਲਕੁਲ। ਸੋ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ। ਤੇ ਸਮਾਂ ਸਮਾਪਤ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਮਾਰਕੀਟ ਦਾ ਹਾਲ ਵੀ ਅੱਜ ਚੰਗਾ ਨਹੀਂ ਰਿਹਾ। ਅੱਜ 200 ਤੇ 82 ਪੁਆਇੰਟ ਘਟ ਕੇ 32,920 ਤੇ ਬੰਦ ਹੋਈ। S&P 43 ਪੁਆਇੰਟ ਘਟ ਕੇ 3852, ਨੈਸਡੈਕ 105 ਪੁਆਇੰਟ ਘਟ ਕੇ 10,705 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,803 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 year yield 3.48% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,677 ਤੇ ਇਥੀਰੀਅਮ 1,169 US$ ਦੇ ਬਰਾਬਰ ਚੱਲ ਰਿਹਾ ਹੈ ਜੀ। ਟੈਸਲਾ ਦੇ ਸਟਾਕ ਨੇ ਸਭ ਤੋਂ ਵਰਸਟ ਸਫਰ ਕੀਤਾ ਆ, ਕਹਿੰਦੇ 2020 ਤੋਂ ਬਾਅਦ। ਸੋ ਕਿਉਂਕਿ ਟੈਸਲਾ ਦੇ CEO ਨੇ ਪਿੱਛੇ ਆਪਣੇ ਕਾਫੀ ਸਟਾਕ ਵੇਚੇ ਵੀ ਹੈਗੇ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 68 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।